अस्सलाम वालेकुम जी। सियाणे कहंदे भी फुੱਲ ਭੁੱਖਾ ਖੁਸ਼ਬੋਈ ਦਾ ਵੀ ਜੇ ਫੁੱਲ 'ਚ ਖੁਸ਼ਬੂ ਨਾ ਹੋਵੇ ਤਾਂ ਉਹ ਫੁੱਲ ਸੋਹਣਾ ਤਾਂ ਲੱਗੂ ਪਰ ਉਹਦੀ ਉਹ ਕਦਰ ਨਹੀਂ ਹੁੰਦੀ। ਵੀ ਜਿਹੜਾ ਬੰਦੇ ਨਾਲ ਫੁੱਲ ਦਾ ਰਿਸ਼ਤਾ ਬਣਦਾ ਨਾ ਉਹ ਖੁਸ਼ਬੂ ਨਾਲ ਬਣਦਾ। ਇੱਦਾਂ ਹੀ ਡੰਗਰ ਬੰਦੇ ਰੱਖਦੇ ਆ ਵੀ ਜਿਵੇਂ ਢੱਗੇ ਤਾਂ ਹਰ ਬੰਦੇ ਨੇ ਰੱਖੇ ਆ, ਪਰ ਜਿਹੜੇ ਵਿਹੜੇ ਸ਼ੌਕ ਵਾਲੇ ਹੁੰਦੇ ਆ, ਦੌੜ ਵਾਲੇ ਹੁੰਦੇ ਆ, ਉਹਨਾਂ ਨਾਲ ਇੱਕ ਰਿਸ਼ਤਾ ਵੱਖਰਾ ਹੁੰਦਾ। ਉਹ ਬੰਦੇ ਦਾ ਇੱਕ ਪਿਆਰ ਹੀ ਵੱਖਰਾ ਹੁੰਦਾ। ਤੁਹਾਨੂੰ ਜਿੱਦਾਂ ਅੱਗੇ ਪਤਾ ਵੀ ਵਿਹੜਾ ਲਿਆ ਤੇ ਉਹ ਪੰਮਾ ਤਿਆਰ ਕਰ ਰਿਹਾ ਸੀ, ਅਸੀਂ ਵੀ ਨਾਲ ਲੱਗੇ ਸੀ, ਉਹਦੇ ਪੈਰ ਬਣਾਉਣ ਲੱਗੇ ਆ। ਬੜੇ ਦੋਸਤਾਂ ਨੇ ਪਸੰਦ ਕੀਤਾ ਵਿਹੜਾ, ਦੁਆਵਾਂ ਦਿੱਤੀਆਂ। ਪਹਿਲੇ ਸੱਟੇ ਤੁਸੀਂ ਦੇਖਿਆ ਸੀ ਮੇਰੇ ਤਾਏ ਨੇ ਪਸੰਦ ਕੀਤਾ, ਪਾਸ ਕੀਤਾ ਸੀ। ਉਹ ਜਦੋਂ ਪੈਰ ਬਣਾਉਣ ਲੱਗੇ ਆ ਨਾ, 3 ਪੈਰ ਬਣ ਗਏ, ਚੌਥਾ ਪੈਰ ਬਣਾ ਰਹੇ ਤੇ ਉਹ ਲੱਤ ਉਹਨੇ ਇੰਜ ਕਰਕੇ ਛੰਡੀ। ਜਦੋਂ ਲੱਤ ਛੰਡੀ ਮੁੜ ਕੇ ਉਹਨੇ ਹੇਠ ਲੱਤ ਨਾ ਲਾਈ। ਇੱਕ ਵਾਰੀ ਦਿਲ ਨੂੰ ਬੜਾ ਰੁੱਗ ਪਿਆ ਬਈ ਯਾਰ ਇਹ ਕੀ ਬਣਿਆ। ਮੈਂ ਕਹਿੰਦਾ ਉਹ ਪੰਮਾ ਬਾਈ ਜਾਲਾ 3 ਦਿਨ ਰੋਟੀ ਨਹੀਂ ਅੰਦਰ ਲੰਘੀ। ਪਰ ਫਿਰ ਸੋਚਿਆ, ਚਾਚੇ ਬੂਟੇ ਦੀ ਇੱਕ ਗੱਲ ਮੈਨੂੰ ਯਾਦ ਆ ਗਈ, ਬੜੀ ਪੁਰਾਣੀ ਗੱਲ ਆ। ਚਾਚੇ ਬੂਟੇ ਦੀ ਇੱਕ ਵਾਰੀ ਮੱਝ ਅੱਲਾ ਨੂੰ ਪਿਆਰੀ ਹੋ ਗਈ, ਤੁਸੀਂ ਵੀ ਬੈਠੇ ਸੀ ਉੱਥੇ। ਅੱਛਾ, ਸਾਰਾ ਪਿੰਡ ਅਫਸੋਸ ਕਰਨ ਵਾਸਤੇ ਗਿਆ ਤੇ ਬੂਟਾ ਅੱਗੋਂ ਹੱਸੇ। ਇਹਨੂੰ ਕਿਹਾ ਵੀ ਯਾਰ ਤੇ ਅਸੀਂ ਤੇਰੇ ਕੋਲ ਅਫਸੋਸ ਕਰਨ ਆਏ ਆ, ਤੂੰ ਅੱਗੋਂ ਹੱਸਦਾ। ਉਹ ਕਹਿੰਦਾ ਵੀ ਇਹ ਗੱਲ ਦੁੱਖ ਦੀ ਨਹੀਂ, ਇਹ ਖੁਸ਼ੀ ਦੀ ਹੈ। ਕਿੱਦਾਂ? ਜੋ ਸਿਆਣਿਆਂ ਤੋਂ ਸੁਣਿਆ ਸੀ ਚਾਚੇ ਬੂਟੇ ਨੇ, ਉਹ ਮੈਂ ਉੱਦਾਂ ਹੀ ਇਹਦੀ ਗੱਲ ਮੈਂ ਤੁਹਾਨੂੰ ਸੁਣਾਉਣਾ। ਕਹਿੰਦਾ ਵੀ ਮੇਰੀ ਘਰ ਦੀ ਬਿਮਾਰ ਪਈ ਆ, ਘਰ ਮੰਜੇ ਤੇ, ਫਰਿਸ਼ਤਾ ਆਇਆ ਮੌਤ ਦਾ, ਖਾਲੀ ਤਾਂ ਜਾਣਾ ਨਹੀਂ ਸੀ, ਉਹ ਮੱਝ ਦੀ ਕੱਢ ਕੇ ਲੈ ਗਿਆ ਜਾਨ, ਉਹ ਜਾਨ ਬਖਸ਼ੀ ਹੋ ਗਈ। ਵੀ ਸਿਆਣੇ ਦੱਸਦੇ ਆ ਵੀ ਜੇ ਇੱਕ ਡੰਗਰ ਦਾ ਕੋਈ ਹੋਵੇ ਨਾ ਇੱਦਾਂ ਕੋਈ ਦੁੱਖ ਚਾਵੇ ਤੇ ਬੰਦੇ ਦਾ ਦੁੱਖ ਟਲ ਜਾਂਦਾ। ਇਹ ਅਸੀਂ ਸਿਆਣਿਆਂ ਤੋਂ ਸੁਣਿਆ, ਇਹ ਬਾਕੀ ਅੱਲਾ ਬਿਹਤਰ ਜਾਣਦਾ। ਤੇ ਅੱਲਾਹ ਤਾਲਾ ਵਿਹੜੇ ਨੂੰ ਸ਼ਫਾ ਦੇਵੇ। ਮੈਂ ਇੱਕ ਗੱਲ ਇੱਥੇ ਕਰੂੰਗਾ ਕਿ ਇਸ ਟਾਈਮ ਨਾ ਸਾਡੇ ਕੋਲ ਅਸੀਂ ਡਾਕਟਰ ਸਾਹਿਬ, ਮੈਂ ਡਾਕਟਰ ਇਕਬਾਲ ਸਾਹਿਬ 448 ਗਾਬੇ ਨਿਸ਼ਾਰਾ, ਇਹਨਾਂ ਦਾ ਸ਼ੁਕਰਗੁਜ਼ਾਰ ਵੀ ਇਹ ਆਪ ਵੀ ਪੜ੍ਹੇ ਲਿਖੇ ਬੰਦੇ ਆ ਤੇ ਇਹਨਾਂ ਨੇ ਸਾਨੂੰ ਡਾਕਟਰ ਬੁਲਾ ਕੇ ਦਿੱਤੇ ਆ ਗੁਜਰਾਂ ਵਾਲੇ ਤੋਂ, ਡਾਕਟਰ ਕਰਾਮਤ ਜੰਜੂਆ ਸਾਹਿਬ। ਹਾਂਜੀ, ਇਹਨਾਂ ਦੇ ਨਾਲ ਡਾਕਟਰ ਸਈਦ ਸੰਧੂ ਸਾਹਿਬ ਆਏ, ਗੁਜਰਾਂ ਵਾਲੇ ਤੋਂ ਤਸ਼ਰੀਫ ਲੈ ਕੇ ਆਏ। ਮੈਂ ਇੱਥੇ ਜਿਹੜੇ ਬੰਦੇ ਵੀ ਡੰਗਰ ਰੱਖਦੇ ਆ, ਇੱਕ ਗੱਲ ਜ਼ਰੂਰ ਹੱਥ ਬੰਨ੍ਹ ਕੇ ਕਰੂੰਗਾ ਵੀ ਦੌਰ ਬਦਲ ਗਿਆ। ਇਹਨੂੰ ਬੰਦ ਕਰਿਓ ਜੀ। ਦੌਰ ਬਦਲ ਗਿਆ। ਜਿਹੜਾ ਟੇਵਾ ਟੂਣਾ ਨਾ ਉਹ ਹੁਣ ਨਹੀਂ ਚੱਲਦਾ, ਨਾ ਬੰਦਿਆਂ ਤੇ ਨਾ ਡੰਗਰਾਂ ਤੇ। ਚਾਹੇ ਕੋਈ 60 ਫੇਟ ਨਿਆਣੇ ਦੇ ਹੋਵੇ, ਚਾਹੇ ਡੰਗਰ ਦੇ ਹੋਵੇ, ਡਾਕਟਰ ਪੂਰਾ ਸੱਦੋ, ਲਿਖਿਆ ਪੜ੍ਹਿਆ ਸੱਦੋ। ਜਿਹੜਾ ਨਾ ਇਹ ਖਿੱਚਿਆ ਧੂਈ, ਨਾ ਉਹ ਬੰਦੇ ਦੀ ਠੀਕ ਹੈ ਨਾ ਡੰਗਰ ਦੀ ਠੀਕ ਹੈ। ਡੰਗਰ 'ਚ ਵੀ ਉਹੀ ਜਾਨ ਆ। ਅਤੇ ਅਸੀਂ ਸੋਚਿਆ ਵੀ ਅਸੀਂ ਆਪਣੇ ਯੂਨੀਵਰਸਿਟੀ ਦੇ ਵਿੱਚ ਰਾਬਤਾ ਕੀਤਾ। ਸਾਡੀ ਜਿਹੜੀ ਜ਼ਰਾਤ ਯੂਨੀਵਰਸਿਟੀ ਲੈਲਪੁਰ ਦੇ ਵਿੱਚ ਬਹੁਤ ਵੱਡੀ ਹੈ, ਉੱਥੇ ਸਾਨੂੰ ਨਦੀਮ ਸਾਹਿਬ ਨੇ, ਸਾਡੀ ਆਸ਼ਰ ਮਹਿਫੂਜ਼ ਸਾਹਿਬ ਬੜੇ ਵੱਡੇ ਡਾਕਟਰ ਆ, ਉਹਨਾਂ ਨੇ ਸਾਡੇ ਨਾਲ ਬਹੁਤ ਤਾਵਨ ਕੀਤਾ। ਅਤੇ ਇੱਦਾਂ ਹੀ ਅਸੀਂ ਹੌਲੀ ਹੌਲੀ ਡਾਕਟਰ ਕਰਾਮਤ ਜੰਜੂਆ ਸਾਹਿਬ ਤੱਕ ਪਹੁੰਚੇ ਹਾਂ। ਪੂਰੇ ਪੰਜਾਬ ਦੇ ਵਿੱਚ ਇਹ ਲਿਖੇ ਪੜ੍ਹੇ ਡਾਕਟਰਾਂ ਜੀ, MSc ਕੀਤੀ ਆ ਸਰਜਰੀ ਦੇ ਵਿੱਚ, ਹੱਡੀਆਂ ਡੰਗਰਾਂ ਦੀਆਂ ਜੋੜਨ ਦੇ ਵਿੱਚ, ਦੇਖਣ 'ਚ ਇਹ ਮਾਹਰ ਆ। ਅੱਛਾ, ਹੁਣ ਆ ਕੇ ਬੈਠੇ ਹੀ ਆ ਅਤੇ ਅਸੀਂ ਇਹਨਾਂ ਨੂੰ ਵਿਹੜਾ ਚੈੱਕ ਕਰਾਉਂਦੇ ਹਾਂ। ਮੈਂ ਗੱਲ ਕਰਦਾ ਦਿਖਾਉਣ ਤਾਂ, ਇੱਕ ਤਾਂ ਇਹ ਵੀ ਤੁਹਾਡੀਆਂ ਦੁਆਵਾਂ ਲੈਣੀਆਂ, ਦੂਜਾ ਇਹ ਆ ਵੀ ਬੜੇ ਸ਼ੌਕੀਨ ਹਜ਼ਰਾਤ ਆ, ਡੰਗਰਾਂ ਵਾਲੇ ਬੰਦੇ ਪੂਰੇ ਪੰਜਾਬ 'ਚ ਦੇਖਦੇ ਆ ਵੀ ਖਬਰੇ ਕਿਸੇ ਨੂੰ ਚੰਗਾ ਸੁਨੇਹਾ ਚਲਿਆ ਜਾਵੇ ਵੀ ਜੇ ਕਾਰੀਗਰ ਨੂੰ, ਲਿਖੇ ਪੜ੍ਹੇ ਬੰਦੇ ਨੂੰ ਸੱਦੋ ਅਤੇ ਉਹਦਾ ਫਾਇਦਾ ਹੁੰਦਾ। ਅਤੇ ਅਸੀਂ ਕਰਾਮਤ ਸਾਹਿਬ ਨੂੰ ਕਹਿੰਦੇ ਵੀ ਸਾਡਾ ਵਿਹੜਾ ਹੁਣ ਚੈੱਕ ਕਰੋ। ਅਤੇ ਇਹ ਤੁਹਾਡੇ ਮੈਂ ਸਪੀਕਰ ਵੀ ਲਾ ਦਿੰਦਾ ਇੱਕ ਤਾਂ ਜੀ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਹਾਂ, ਤੁਸੀਂ ਇੰਨਾ ਸਫ਼ਰ ਕਰਕੇ ਆਏ। ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਇਹਨੂੰ ਜੀ ਖੜਾ ਕਰਨਾ ਹੁਣ? हाँ जी, खड़ा करो इन्हू। ਬਾਈ ਜਾਲਾ ਕਿੱਧਰ? चला ਬਾਈ ਆਪ ਖੋਲੀ, चला के ਆ ਜਾਓ दिखाओ। ਤੁਸੀਂ ਇੱਧਰ ਖੁੱਲੀ ਥਾਂ ਤਾਂ ਆ ਜਾਓ ਇੱਧਰ। चला के दिखाओ। ਹਾਂ ਪੁੱਤ ਇੱਥੇ ਲਾਗੇ ਨਾ ਰਹੋ, ਹਾਂ ਰਸ਼ ਜਾਣਾ ਬਣਾਇਓ ਵੀ ਉਸ। ਉੱਠ ਮੇਰਾ ਪੁੱਤ, ਉੱਠ। ਹਾਂ ਹਾਂ ਹਾਂ, ਬਹਿ ਜਾਓ ਬਾਕੀ ਬਹਿ ਜਾਓ। ਪੁੱਤ ਇੱਧਰ ਆ ਕੇ ਮੰਜਿਆਂ ਤੇ ਬੈਠੋ, ਫਿਰ ਉਹ ਡਰ ਜਾਂਦਾ ਡੰਗਰ। ਚੱਲ ਮੇਰਾ ਪੁੱਤ, ਚੱਲ ਖੜਾ ਹੋ। ਖੜਾ ਤਾਂ ਹੋ। ਸਹਿਮ ਗਿਆ ਬੰਦਿਆਂ ਨੂੰ ਦੇਖ ਕੇ, ਬੰਦੇ ਵੀ ਬਹਿੰਦੇ ਨਹੀਂ। चलो इन्हू ना इस साइड ते करो, ਇਹਦੀ ਲੱਤ ਚੈੱਕ ਕਰ ਲੈਂਦੇ ਇਸ ਸਾਈਡ ਤੇ ਕਰੋ ਮੂੰਹ ਇਹਦਾ। ਹਾਂਜੀ, ਇਸ ਸਾਈਡ ਤੇ ਇਹ ਰੱਸੀ ਕਿ ਲਿਓ। ਰੱਸੀ ਫੜੀ ਇੱਥੇ ਪਿਆ ਸੀ ਰੱਸਾ। ਇਹਦੀ ਸੋਰੀ ਬੜੀ ਹੈ ਜੀ, ਹਾਂ ਔਰ ਸਖਤ ਹੋ ਗਈ ਹੈ। ਇਹ ਕਿੰਨੇ ਦਿਨ ਹੋ ਗਏ ਜੀ ਇਹਨੂੰ? ਇਹ ਜੀ ਚੌਥਾ ਦਿਨ ਹੋ ਗਿਆ।
ਰੱਸੀ ਕੀ ਕਰਨੀ ਹੈ ਲੱਤ ਨੂੰ ਪਾਣੀ? ਜੀ ਰੱਸੀ ਇਸ ਲੱਤ ਨੂੰ ਪਾ ਕੇ ਨਾ ਮੈਂ ਮੂੰਹ ਹਰਕਤ ਕਰਾਣੀ ਇਹਦੀ। ਕਿਹੜੀ ਲੱਤ ਨੂੰ ਪਾਣੀ? ਇਹ ਉਤਲੀ ਇਹ ਹੋਈ ਇਹ ਉਤਲੀ। ਇਹ ਜੀ ਪਾਓ ਗੰਢ ਕਿਹੜੀ ਪਾਣੀ? ਲੋ ਜੀ ਪਹਿਲਾਂ ਨਾ ਜਿਸ ਤਰ੍ਹਾਂ ਮੈਂ ਇਸ਼ਾਰਾ ਕਰਾਂਗਾ ਉਸ ਮੁਤਾਬਕ ਕਰਿਆ ਜੀ। ਇਸ ਤਰ੍ਹਾਂ ਹੋਰ ਚੁੱਕੋ ਹੋਰ ਸੋ ਉਸ ਚੁੱਕੋ ਹੁਣ ਯਕਦਮ ਅੱਗੇ ਖੜੋ ਜਰਾ ਨੀਵੀਂ ਕਰਕੇ ਕੁਝ ਉੱਚੀ ਖੜ ਕੇ ਹੁਣ ਯਕਦਮ ਪਿੱਛੇ ਲਿਓ ਉਸ ਹੋਰ ਕਰਾਂ ਪਿੱਛੇ? ਹਾਂ ਹੋਰ ਪਿੱਛੇ ਕਰੋ ਪਿੱਛੇ ਲਿਓ ਉਸ ਪਿੱਛੇ ਲਿਓ ਹੁਣ ਜ਼ਮੀਨ ਤੇ ਖੜੇ ਹੋ। ਹੁਣ ਥੱਲੇ ਕਰੋ। ਠੀਕ ਹੈ ਲੋ ਹੁਣ ਕਰੋ ਸੂਤਾ ਹੈ ਜੀ ਹੁਣ ਤਾਂ ਕਰੋ ਚਾਰ ਬੰਦੇ ਲੱਗੋ ਤੇ ਇਹਨੂੰ ਲੱਤ ਨੂੰ ਖਿੱਚਣਾ ਜਰਾ। ਖਾਨ ਸਾਹਿਬ ਇਧਰ ਆਓ। हाँ जी बिस्मिल्लाह करो करो सु खींचो बस ठीक है छोड़ दो बस ठीक है हो गया जी? हाँ जी खोल दो तो जी ਇਹਨੂੰ ਜ਼ਰਾ ਅੱਗੇ ਕਰੋ ਸੋ ਕਿੱਧਰ ਨੂੰ ਜੀ? ਅੱਗੇ ਲੱਤ ਕਰੋ ਹੁਣ ਪਿੱਛੇ ਲਿਆਓ ਹਾਂ ਠੀਕ ਹੋ ਗਿਆ ਜ਼ਮੀਨ ਦੇ ਨਾਲ ਰੱਖੋ ਅੱਗੇ ਕਰੋ ਸੋ ਹੁਣ ਯਕਦਮ ਉਤਾਂ ਲਿਆਓ ਚਲੋ छोड़ दो ठीक हो छोड़ दो जी ਚੜ ਗਿਆ? हाँ बराबर लग रही है। लत आएगी बराबर ही है जिसले उठेगा ना यह तो सोच ही वैसे तो खिंची पई ਇਹ ਜਿਹੜੀ ਸੋਜ ਹੈ ਨਾ ਜੀ ਇਹਦੀ ਵਜ੍ਹਾ ਤੋਂ ਲੱਤ ਛੋਟੀ ਲੱਗਦੀ। ਆ ਜਿਹੜੇ ਸੋਚ ਸੀ ਨਾ ਇਹ ਥੱਲੇ ਹੋਈ ਹੈ। ਹਾਂ ਇਹ ਇੱਥੇ ਹੁਣ ਮੈਂ ਦਵਾਈ ਦੱਸਾਂਗਾ ਉਹ ਲਗਾਇਆ ਜੀ ਇਹ ਸੋਜ ਖਤਮ ਹੋ ਜਾਏਗੀ ਸਾਰੀ। ਅੱਛਾ ਜੀ। ਬਿਲਕੁਲ ਸੈੱਟ ਹੋ ਜਾਏਗਾ। ਹਾਂ ਰੈਡ ਮਰਕਰੀ ਹੈ ਨਾ ਇੱਥੇ। ਨਹੀਂ ਉਹ ਜਿਹੜਾ ਉਹ ਚੜ ਗਿਆ ਹੁਣ ਜਿਹੜਾ ਹਾਂਜੀ ਜੋੜ ਉਤਰਿਆ? ਜਿਹੜਾ ਕੁਲਾ ਸੀ ਨਾ ਉਹ ਹੈਡ ਜਿਹੜਾ ਉਹਦਾ ਉਹ ਸਾਰਾ ਚੜ ਗਿਆ ਦਾ। ਇਹਨੂੰ ਜਿਹੜੇ ਖਿੱਚਿਆ ਨਾ ਸਾ ਉਹ ਆਪਣੀ ਜਗ੍ਹਾ ਤੇ ਗਿਆ ਸੈੱਟ ਹੋ ਗਿਆ। ਇਹ ਖਿੱਚਿਆ ਕੜਕ ਨਹੀਂ ਹੋਈ। ਕੜਕ ਜਿਹੜੀ ਹੋਈ ਸੀ ਆਪੇ ਉੱਠ ਗਏ। ਹੁਣ ਇਹ ਉਸ ਲੱਤ ਵਾਲੇ ਪਾਸੇ ਬਹਿ ਗਿਆ? ਕੋਈ ਗੱਲ ਇਹ ਬਹਿ ਸਹੀ ਹੈ। ਉਹ ਕੋਈ ਨਹੀਂ ਰੌਲਾ। ਤੁਸੀਂ ਅਦਾ ਕਰੋ ਨਾ ਉਹ ਡਿਕੋ ਲਾਂ ਦੇ ਟਿੱਕੇ ਨਹੀਂ। ਹਾਂਜੀ ਮੈਂ ਆਪਣਾ ਲਿਆ ਸਾਹਿਬ ਛਾਪਰ ਲੈ ਕੇ ਦਵਾਈ ਲਿਖੋ ਤੇ ਇਹਨਾਂ ਨੂੰ ਕਰਵਾ ਦਿਆ ਜੀ। ਇੱਕ ਰੈਡ ਮਰਕਰੀ ਦੇਣਾ ਹੈ ਹਾਂ ਦੂਸਰਾ ਆਹੋ ਤੇ ਉਹ ਆਪਣਾ ਸੁਰਖ ਫਟਕੜੀ ਉਹ ਟੀਕਾ ਲੱਗੂਗਾ ਪੀਸ ਕੇ ਤੇ ਆਪਣਾ 1 ਤੋਲਾ ਰੋਜ਼ਾਨਾ ਦੁੱਧ ਵਿੱਚ ਉਹ ਮੱਖਣ ਵਿੱਚ ਮਿਲਾ ਕੇ ਤੇ ਇਹ ਤੁਸੀਂ 10 ਦਿਨ ਦੇਣਾ। ਮੈਂ ਲਿਖ ਕੇ ਦੱਸਦਾ ਆ ਕਾਗਜ਼ ਤੇ ਲਿਖ ਦਿਓ। ਹੈ ਕਰਦਾ ਇਨਸ਼ਾਅੱਲਾ ਠੀਕ ਹੋ ਜਾਏਗਾ। ਚਲਿਆ ਹੈ ਬੰਦੇ ਵਾਲਾ ਹਿਸਾਬ ਹੀ ਹੈ ਜੀ। ਉਹਨੂੰ ਫਿਰ ਜਿਹੜੀ ਦਰਦ ਹੋ ਰਹੀ ਆ ਉਹ ਲਿਆ ਉਹ ਬਸ ਜਿਹੜੀ ਸ਼ੈ ਨਸੀਬਾਂ 'ਚ ਹੋਵੇ ਨਾ ਜਿਹੜਾ ਦੁੱਖ ਹੋਵੇ ਨਸੀਬਾਂ ਦਾ ਉਹ ਭੋਗਣਾ। ਡਾਕਟਰ ਸਾਹਿਬ ਹੁਣ ਆਪੇ ਖੜਾ ਹੋ ਕੇ ਇਹਨੂੰ ਕਰੀਏ ਇੱਕ ਵਾਰੀ? ਨਹੀਂ ਆਪਣੇ ਆਪ ਉੱਠੇਗਾ ਇਹ। ਅੱਛਾ ਠੀਕ ਹੈ ਜੀ। ਰੈਡ ਮਰਕਰੀ ਵੈਜ਼ਲੀਨ ਮਿਕਸ ਕਰਕੇ ਉੱਤੇ ਲਗਾਓ ਤੇ ਨਹੀਂ ਉਹ ਮਾਸ਼ਾਅੱਲਾ ਦੋ ਟੀਕੇ ਪ੍ਰਾਈਵੇਟ ਜਿਹੜਾ ਉਹ 20 ਸੀਸੀ ਰੋਜ਼ਾਨਾ ਤੇ ਸੁਰ ਪਟਕੜੀ ਇੱਕ ਪਾਓ ਲੈ ਕੇ ਤਵੇ ਤੇ ਗਰਮ ਕਰਨੀ ਹੈ ਫੁੱਲ ਬਣ ਜਾਏ ਤੇ ਉਹ ਪੀਸ ਕੇ ਨਾ ਪਾਊਡਰ ਬਣਾ ਕੇ 1 ਤੋਲਾ ਉਹ ਪਾਊਡਰ ਤੇ ਮੱਖਣ 1.5 ਪਾ ਇਹ 10 ਪੱਠੇ ਖਾਂਦਾ ਪਾਣੀ ਪੀਂਦਾ ਹੁਣ ਤਾਂ। ਅੱਛਾ ਇਹ ਕਿਉਂ ਡਾਕਟਰ ਸਾਹਿਬ? ਜੀ ਵੀ ਅੱਲਾ ਦੀ ਜ਼ਾਤ ਰਹਿਮਤ ਕਰ ਦੇਵੇ ਵੀ ਉੱਠ ਖੜੇ ਠੀਕ ਹੋ ਜਾਵੇ ਇਨਸ਼ਾਅੱਲਾ ਤਾਂ ਦੌੜ ਜੂ ਇਹ।
ਹਾਂ ਆਪਣੀ ਇਨਸ਼ਾਅੱਲਾ ਪੋਜੀਸ਼ਨ ਤੇ ਆਏਗਾ ਵਾਹ ਵਾਹ ਉਹ ਕਹਿੰਦੇ ਦੌੜੂਗਾ ਇਨਸ਼ਾਅੱਲਾ ਨਾ ਨਾ ਨਹੀਂ ਨਹੀਂ ਕੋਈ ਗੱਲ ਇਨਸ਼ਾਅੱਲਾ ਆਪਣੀ ਪੋਜੀਸ਼ਨ ਤੇ ਆਏਗਾ ਨਹੀਂ ਇਨਸ਼ਾਅੱਲਾ ਆਪਣੀ ਜਗ੍ਹਾ ਫਿਕਸ ਹੋ ਗਿਆ ਤੇ ਫਿਰ ਆ ਬੰਦ ਕਰਿਓ ਜੀ ਫ੍ਰੈਕਚਰ ਵਾਲਾ ਕੋਈ ਚੱਕਰ ਨਹੀਂ ਹੈ ਹੈਲੋ ਜੀ ਜੀ ਸਲਾਮ ਅਲੈਕੁਮ ये इंशाल्लाह सोच उतरती जाएगी ये ठीक होना जाएगा एक 10 दिन लगेंगे तक ਵਾਲੇਕੁਮ ਸਲਾਮ वो ਚਾਚਾ दवाई ਉਰੇ ਲਿਆ ਥੋੜਾ ਇਦਾਂ ਨਾ ਥੋੜੀ दवाई वो ਦੁਆ ਕੰਮ ਵੀ ਕਰੀਏ ਤੇ ਫਿਰ ਠੀਕ ਹੈ ਕਿ ਜਾਂ ਗਲਤ ਹੈ ਜਾਂ केड़ा जी ਇਹ ਕੋਈ 10 ਕਿਸੇ ਪਾਣੀ ਹੋਵੇ ਮੈਂ ਰਮੇਸ਼ ਹਾਂ ਟਕੋਰ ਉਹਦੇ ਚ ਕਮ ਅਜ਼ ਕਮ ਵੀ 5 ਕਿਲੋ ਬਰਫ ਪਾਈ ਜਾਵੇ ਕੀ ਕਰਦੀ ਹੈ अच्छा ਵੈੜਾ ਖੜਾ ਕਰਕੇ ਤੇ ਉਸ ਤੋਂ ਬਾਅਦ ਜਦੋਂ ਖੜਾ ਹੋਵੇ ਇਹਨੂੰ ਹੱਥ ਮਾਰ ਕੇ ਲੋਟੇ ਨਾਲ ਧੋਕ ਸਮਾਰ ਕੇ ਉੱਤੋਂ ਪਾਣੀ ਸਿੱਟੀ ਜਾਈਏ ये बुजुर्गों जी मैं दवाई लिखी है ना अपना ਸਰ ਮੈਂ ਅਰਜ਼ ਕੀਤੀ ਹੈ ਮੈਂ ਡਾਕਟਰ ਨਹੀਂ ਹੈਗਾ वो बेहतरीन है ਹਾਂਜੀ वो बेहतरीन है ਜਿਹੜੀ ਤੁਸੀਂ ਦਵਾਈ ਦੇਣੀ आज जी दवाई लिखी है ना ਠੀਕ ਆ ये सब टॉप की दवाई है बेहतरीन ਤੇ ਪਾਣੀ ਵੀ ਪਲਸਤਰ ਹੁੰਦਾ ਨਾ ਉਹ ਅਸੀਂ ਟਕੋਰ ਕਰਦੇ ਰਹੇ ਆ ਇਹਦੀ ਤੱਤੇ ਪਾਣੀ ਨਾਲ ਨਿੰਬ ਪਾ ਕੇ ਹਰਮਲ ਪਾ ਕੇ अच्छा ਤੇ ਉਹ ਇੱਕ ਉਹ ਜਿਹੜੀ ਅਮਰ ਬੇਲ ਪਾ ਕੇ जी जी ਉਹ ਟਕੋਰ ਕਰਦੇ ਰਹੇ हाँ टकोर अच्छी हो अच्छी है ਧੋਂਦੇ ਰਹੇ ਹੁੰਦੇ ਹੁਣ ਜਿਹੜਾ ਬਾਸੀ ਪਾਣੀ ਵੀ ਪਾਇਆ ਅੱਛਾ ਕੀਤਾ ਜੀ ਹਾਂਜੀ ਤੇ ਹੁਣ ਤੁਸੀਂ ਜਿਹੜਾ ਨਾ ਇਹ ਤੁਸੀਂ ਇਹ ਦਵਾਈ ਜਿਹੜੀ ਨਾ ਡਾਕਟਰ ਸਾਹਿਬ ਨੂੰ ਮੈਂ ਲੈ ਕੇ ਦਿੱਤੀ ਇਹ ਲਿਆ ਕੇ ਇਹਦੇ ਉੱਤੇ ਲੇਪ ਕਰ ਦੇਣਗੇ ਜੋ ਚੰਗੀ ਤਰ੍ਹਾਂ ਮਾਲਿਸ਼ ਹੋ ਜਾਏਗੀ ਠੀਕ ਸੁਰ ਰੰਗ ਦੀ ਹੋਏਗੀ ਉਹ ਬਿਲਕੁਲ ਫੈਡ ਸੁਰ ਰੰਗ ਹੋ ਜਾਏਗਾ ਖਤਮ ਹੋ ਜਾਏਗਾ ਉਹ ਜੋ ਹੀ ਆਪਣਾ ਉਹਦਾ ਅਸਰ ਖਤਮ ਹੁੰਦਾ ਜਾਏਗਾ ਇਹ ਸੈੱਟ ਹੁੰਦਾ ਜਾਏਗਾ ਆਮੀਨ ਜੀ ਅੱਲਾਹ ਕਰੇ ਤੇ ਨਾਲ ਉਹ ਟੀਕੇ ਹਨ ਉਹ ਸਵੇਰ ਸ਼ਾਮ ਕਰੋ ਅੱਲਾਹ ਖੈਰ ਕਰੇ ਠੀਕ ਉਹ ਰੈਡ ਮਰਕਰੀ ਲਿਆ ਕੇ ਉਹ ਮਾਰੇ ਤੇ ਉਹ ਮਤਲਬ ਫਟਕੜੀ ਬਣਾਉਂਗਾ ਫਟਕੜੀ ਜਿਹੜੀ ਨਾ ਉਹ ਅੰਦਰ ਦੇਣੀ ਹੈ ਠੀਕ ਹੈ ਉਹ ਵੀ 10 ਦਿਨ ਦੇਣੀ ਸੁਰਖ ਫਟਕੜੀ ਤਵੇ ਤੇ ਫੁੱਲ ਕਰਕੇ ਅੱਛਾ ਜੀ। ਪਾਊਡਰ ਬਣਾ ਲੈਣਾ ਇੱਕ ਪਾਈਆ ਉਹਦੇ 10 ਹਿੱਸੇ ਕਰ ਲੈਣੇ ਅੱਛਾ ਜੀ ਲਾਲ ਫਟਕੜੀ ਹਾਂ ਸੁਰਖ ਫਟਕੜੀ ਅੱਛਾ ਭੁੰਨ ਕੇ ਆ ਭੁੰਨ ਕੇ ਨਾ ਤਵੇ ਤੇ ਤਵੇ ਤੇ ਭੁੰਨ ਉਹ ਮਖਾਣਾ ਜਿਵੇਂ ਹੁੰਦਾ ਨਾ ਇਸ ਕਿਸਮ ਦਾ ਬਣ ਜਾਏਗਾ ਹਾਂ ਉਹ ਪੀਸ ਮਰ ਜਾ ਤੁਸੀਂ ਇਹ ਗੱਲ ਵੀ ਕਰ ਦਿਓ ਲਿਖ ਦਿਓ ਲੋ ਜੀ ਅੱਛਾ ਇਹ ਜੀ ਉੱਤੇ ਲਿਖ ਦਿੱਤਾ ਮੈਂ ਸਾਰਾ ਤਵੇ ਤੇ ਗਰਮ ਕਰਕੇ ਪਾਊਡਰ ਬਣੇਗਾ ਪੀਸ ਕੇ ਉਹਨੂੰ ਜੀ ਉਹਦੇ 10 ਹਿੱਸੇ ਕਰਨੇ ਇੱਕ ਹਿੱਸੇ ਵਿੱਚ ਨਾ 1.5 ਪਾਓ ਮੱਖਣ ਇਹ ਰੋਜ਼ਾਨਾ ਇਹਨੂੰ ਅੰਦਰ ਦੇਣਾ ਜੀ ਠੀਕ ਹੈ ਜੀ ਤੇ ਜਿਹੜੀ ਉੱਤੇ ਮਲਣ ਵਾਲੀ ਆ ਉਹ ਪਹਿਲੇ ਨੰਬਰ ਤੇ ਅੱਛਾ ਉਹ ਫਿਰ ਡਾਕਟਰ ਉਹ ਇਕਬਾਲ ਡਾਕਟਰ ਸਾਹਿਬ ਡਾਕਟਰ ਇਕਬਾਲ ਸਾਹਿਬ ਦਾ ਜੀ ਠੀਕ ਹੈ ਜੀ ਇਹ ਇਨਸ਼ਾਅੱਲਾ ਠੀਕ ਹੋ ਜਾਏਗਾ ਇਨਸ਼ਾਅੱਲਾ ਜੀ ਅੱਲਾਹ ਤਾਲਾ ਇਦਾਂ ਹੀ ਕਰੇ ਵੀ ਠੀਕ ਹੋ ਜੇ ਰੱਬ ਦੀ ਜ਼ਾਤ ਰਹਿਮਤ ਕਰੇ ਇਹ ਮਾਸ਼ਾਅੱਲਾ ਇਹ ਦਾਜਲ ਨਸਲ ਹੈ ਕਿੱਥੋਂ ਲਿਆਂਦਾ ਸੀ ਜੀ ਇਹ ਹਸਾਰੀ ਹੈਗੀ ਹੈ ਜੀ ਸਾਡੇ ਗਰਾਈ ਪਿੰਡ ਹੈ ਜੀ ਇੱਥੇ 485 ਗਾਬੇ ਅੱਛਾ ਸਾਰੀ ਹਾਂਜੀ ਹਸਾਰੀ ਉੱਥੋਂ ਲਿਆ ਜੀ ਸਾਰੀ ਨਸਲ ਇਹ ਦੌੜਦੇ ਬੈਲੀਆਂ 'ਚ ਅੱਛਾ ਬੜਾ ਤੇਜ਼ ਹੁੰਦਾ ਇਹ ਦੌੜਦੇ ਆ ਜੀ ਬੜਾ ਤੇਜ਼ ਹੁੰਦਾ ਅੱਛਾ ਅੱਲਾਹ ਦੀ ਜ਼ਾਤ ਰਹਿਮਤ ਕਰ ਦੇਵੇ ਡਾਕਟਰ ਸਾਹਿਬ ਤੁਸੀਂ ਆਪਦਾ ਨੰਬਰ ਤਾਂ ਬੋਲਿਓ ਇਹ 0333 0333 810 810 5798 5798 ਡਾਕਟਰ ਕਰਾਮਤ ਡਾਕਟਰ ਕਰਾਮਤੁੱਲਾ ਜੰਜੂਆ ਡਾਕਟਰ ਕਰਾਮਤੁੱਲਾ ਜੰਜੂਆ ਗੁਜਰਾਵਾਲਾ ਹਾਂ ਜਿਉਂਦੇ ਵਾਸਤੇ ਰਹੋ। ਚਲੋ ਜੀ ਦੁਆ ਕਰਿਓ ਜੀ ਵੀ ਅੱਲਾਹ ਤਾਲਾ ਕਾਮਯਾਬ ਕਰ ਦੇ ਅੱਲਾਹ ਰਹਿਮਤ ਕਰ ਦੇ ਇਹ ਹੁੰਦਾ ਵੀ ਜਿੱਦਾਂ ਸੁਣਦੇ ਆ ਨਾ ਵੀ ਬੰਦਾ ਨੇਕੀਆਂ ਕਰੇ ਨਾ ਤਾਂ ਨੇਕੀਆਂ ਦਾ ਸਿਲਾ ਅਗਲੇ ਜਹਾਨ ਵੀ ਲੱਭਣਾ ਤੇ ਇੱਥੇ ਵੀ ਤੇ ਇਦਾਂ ਹੀ ਜੇ ਬੰਦੇ ਕੋਈ ਗਲਤੀਆਂ ਹੋ ਜਾਣ ਨਾ ਤੇ ਭੋਗਣੀ ਅਗਲੇ ਜਹਾਨ ਵੀ ਹੈ ਤੇ ਥੋੜੀ ਬਹੁਤੀ ਇੱਥੇ ਵੀ ਭੋਗਣੀ ਹੁੰਦੀ ਬਹੁਤ ਮੁਸ਼ਕਲਾਤ ਆਉਂਦੀਆਂ ਤੇ ਅਸੀਂ ਅੱਲਾਹ ਦੀ ਜ਼ਾਤ ਤੋਂ ਮਾਫੀ ਮੰਗਦੇ ਹਾਂ ਵੀ ਇਹਦੀ ਤਕਲੀਫ ਵਿਚਾਰੇ ਦੀ ਕੱਟੀ ਜਾਵੇ ਤੇ ਇੱਥੇ ਦੱਬ ਲਓ ਬਟਨ तो चलिए ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਵੀ ਖਾਣਾ ਮੰਗ ਕੇ ਤੇ ਫਿਰ ਮਤਾਜੀ ਕਾਦੀ ਪਰ ਇਹ ਗੱਲ ਆ ਉਹ ਵਿਹਲੇ ਬੰਦਿਆਂ ਦੇ ਸਾਡੇ ਵਰਗਿਆਂ ਵਾਸਤੇ ਜਿਹੜੇ ਸਾਡੇ ਕਮਾਊ ਪੁੱਤਰ ਆ ਜਿਹੜੇ ਸਾਡੇ ਸਿਰ ਦਾ ਤਾਜ ਆ ਜਿਹੜੇ ਸਾਡੇ ਮੁਲਕ ਨੂੰ ਚਲਾ ਰਹੇ ਆ ਜਿਹੜੇ ਆਪਣੇ ਘਰਾਂ ਨੂੰ ਚਲਾ ਰਹੇ ਆ ਮੈਂ ਕਹਿੰਦਾ ਮੇਰਾ ਸਲਾਮ ਉਹਨਾਂ ਨੂੰ ਜਿਨ੍ਹਾਂ ਨੇ ਆਪਣੀ ਜਵਾਨੀ ਪਰਦੇਸ ਨੂੰ ਦੇ ਦਿੱਤੀ ਇਸ ਮੁਲਕ ਦੀ ਖਾਤਰ ਆਪਣੇ ਘਰਦਿਆਂ ਦੀ ਖਾਤਰ ਕਈ ਵਾਰੀ ਅੱਗੇ ਵੀ ਗੱਲ ਕੀਤੀ ਆ ਵੀ ਅਸੀਂ ਜਿਹੜੇ ਆਪਣੇ ਇੱਥੇ ਮੁਲਕ ਦੇ ਵਿੱਚ ਚੌਧਰੀ ਬਣ ਕੇ ਬੈਠੇ ਆ ਨਾ ਇਹ ਆਪਣੇ ਪਰਦੇਸੀ ਪੁੱਤਰਾਂ ਦੀ ਵਜ੍ਹਾ ਤੋਂ ਬੈਠੇ ਆ ਅੱਲਾ ਦੀ ਜ਼ਾਤ ਉਹਨਾਂ ਨੂੰ ਜਿੱਥੇ ਵੀ ਰੱਖੇ ਆਪਣੇ ਹਿਫਜ਼ੋ ਇਮਾਨ 'ਚ ਰੱਖੇ ਖੈਰੀ ਸਲਾਮਤੀ ਰੱਖੇ ਰੱਬ ਸਖਿਆਈਆਂ ਕਰੇ ਇਦਾਂ ਹੀ ਸਾਨੂੰ ਬੜੀ ਦੇਰ ਹੋ ਗਈ ਸਾਡੀ ਗੱਲ ਹੁੰਦੀ ਸੀ ਟੈਲੀਫੋਨ ਦੇ ਉੱਤੇ ਇੱਕ ਰਿਸ਼ਤਾ ਜਿਹਾ ਬਣ ਜਾਂਦਾ ਆਪਣੇ ਦੇਖਣ ਵਾਲੇ ਆਪਣੇ ਚਾਹਣ ਵਾਲਿਆਂ ਨਾਲ ਤੇ ਜਿਵੇਂ ਸਿਆਣੇ ਕਹਿੰਦੇ ਰੱਬ ਨਾ ਮਾਰੇ ਡਾਂਗੀ ਕਲੱਲੀ ਦੰਦਾ ਮੱਤ ਵੀ ਜਿਵੇਂ ਭਰਾਵਾਂ ਦੇ ਜ਼ਰੀਏ ਸਾਨੂੰ ਰੱਬ ਨੇ ਇੱਜ਼ਤ ਦਿੱਤੀ ਤੇ ਫਿਰ ਜਿਵੇਂ ਬੰਦਾ ਜੁੜਿਆ ਰਹਿੰਦਾ ਨਾ ਇੱਕ ਰਿਸ਼ਤਾ ਜਿਹਾ ਬਣ ਜਾਂਦਾ ਸਾਡੇ ਕੋਲ ਬੈਠੇ ਜੀ ਤਨਵੀਰ ਸਾਹਿਬ ਯੂਕੇ 'ਚ ਹੁੰਦੇ ਜੀ ਯੂਕੇ 'ਚ ਹੁੰਦੇ ਆ ਹਾਂ ਯੂਕੇ 'ਚ ਹੁੰਦੇ ਆ ਤੇ ਸਾਡੇ ਲੈਲਪੁਰ ਜ਼ਿਲ੍ਹੇ ਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਡਾ ਇੱਕ ਪਰਦੇਸੀ ਯੂਕੇ ਤੋਂ ਸਾਨੂੰ ਮਿਲਣ ਵਾਸਤੇ ਆਇਆ ਇਹ ਸਾਡੇ ਵਾਸਤੇ ਕੋਈ ਸੌਖੀ ਗੱਲ ਨਹੀਂ
ਇਹ ਬੜੇ ਆਜ਼ਾਦ ਦੀ ਗੱਲ ਆ ਸਾਡੇ ਵਾਸਤੇ ਕਿ ਯੂਕੇ ਤੋਂ ਕੋਈ ਭਰਾ ਮਿੱਥ ਕੇ ਆਇਆ ਹੋਵੇ ਕਿ ਮੈਂ ਆਪਣੇ ਨਿੱਕੇ ਭਰਾ ਅੰਜਮ ਨੂੰ ਮਿਲ ਕੇ ਆਣਾ। ਨਿੱਕਾ ਕਿ ਵੱਡਾ? ਅੱਛਾ ਹਾਂਜੀ। ਤੇ ਫਿਰ ਜਦੋਂ ਬੰਦਾ ਬਾਹਰਲੇ ਮੁਲਕੋਂ ਆਂਦਾ ਨਾ ਜੀ, ਰਜੇਵੇਂ ਬੜੇ, ਉਹ ਛੁੱਟੀ ਦੇ ਜਿਹੜੇ ਦਿਨ ਹੁੰਦੇ ਨਾ ਉਹ ਗਿਣੇ ਮਿੱਥੇ ਹੁੰਦੇ ਆ ਵੀ ਉਸ ਰਿਸ਼ਤੇਦਾਰ ਕੋ ਜਾਣਾ, ਉਹ ਕੰਮ ਕਰ ਲੈਣਾ, ਉਹ ਸਾਰੇ ਲੈ, ਫਿਰ ਵੀ ਉਸ ਛੁੱਟੀ ਦੇ ਵਿੱਚੋਂ ਸਾਡੇ ਵਾਸਤੇ ਟਾਈਮ ਕੱਢਣਾ, ਇਹ ਮੁਹੱਬਤ ਆ ਜੀ, ਇਹ ਇਹਨਾਂ ਦਾ ਪਿਆਰ ਆ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਤੇ ਰਾਣਾ ਸਾਹਿਬ, ਤਨਵੀਰ ਸਾਹਿਬ ਦਾ ਥੋੜਾ ਜਿਹਾ ਤਾਰਫ ਕਰਾ ਦਿਓ, ਜਿਵੇਂ ਤੁਸੀਂ ਦਿਮਾਗ ਦੀ ਦਹੀਂ ਬਣਾਉਂਦੇ, ਬਹੁਤੀ ਵੀ ਨਾ ਬਣਾਏ, ਪ੍ਰਾਹੁਣੇ ਆ ਸਾਡੇ। ਤਨਵੀਰ ਸਾਹਿਬ ਜਿਹੜੇ ਆ ਨਾ ਆਪਣੇ ਦੋਸਤ ਆ, ਤੇ ਇਹਨਾਂ ਦਾ ਅਸਲ 'ਚ ਕੁਝ ਚੀਜ਼ਾਂ ਜਿਹੜੀਆਂ ਨਾ ਸਾਡੀ ਮੁਸ਼ਤਰਕ ਹੈ ਆ, ਉਹ ਨਹੀਂ ਗੱਲ ਤੂੰ ਹੱਸਣ ਲੱਗ ਪਿਆ ਵੀ ਮੈਂ ਖਾਣਾ ਖਰਾਬ ਕਰਦਾ ਵਾਂ ਤੇ ਤਨਵੀਰ ਸਾਹਿਬ ਬਹੁਤ ਅੱਛਾ ਯਾਨੀ ਕਿ ਪ੍ਰੋਫੈਸ਼ਨਲ ਕੁੱਕ ਹੈਗੇ ਆ, ਤੇ ਇਹਨਾਂ ਦਾ ਉੱਤੇ ਨਾ ਟੇਕ ਅਵੇ ਆ। ਹੈਂ ਤੇ ਤੁਸੀਂ ਦੱਸ ਦਿਓ ਉਦੋਂ ਦਾ ਮੈਂ ਕੋਈ ਗੰਡੇ ਗੁੰਡੇ ਕੱਟ ਕੇ ਉਹ ਰੱਖਦਾ। ਇਹਨਾਂ ਅਸਲ 'ਚ ਇਹਨਾਂ ਦਾ ਵਾਅਦਾ ਪਿਛਲੀ ਦਫਾ ਦਾ ਇਹ ਸੀ, ਇਹ ਆਏ ਬਹੁਤ ਛੱਟ, ਇਹਨਾਂ ਦਾ ਵਾਅਦਾ ਇਹ ਕਰਕੇ ਗਿਆ ਸੀ ਵੀ ਜਦੋਂ ਅਸੀਂ ਨੈਕਸਟ ਆਵਾਂਗੇ ਨਾ ਉਦੋਂ ਆਪਾਂ ਇੱਥੇ ਖਾਣੇ ਪਕਾਣੇ ਦਾ ਕੋਈ ਨਾ ਕੰਮ ਕਰਾਂਗੇ। ਹੈ ਦਮ ਪੁਖਤ ਵਾਲਾ ਜਿਹੜਾ ਕਹਿੰਦੇ ਸੀ ਵੀ ਵੀਡੀਓ ਦੇਖ ਕੇ ਅਸੀਂ ਪਰੇਸ਼ਾਨ ਹੁੰਦੇ ਰਹੇ ਵੀ ਪਾਣੀ ਨਾ ਪਾਇਓ। ਬਿਲਕੁਲ। ਤੇ ਤਨਵੀਰ ਸਾਹਿਬ ਜਿਹੜੇ ਆ ਨਾ ਬਹੁਤ ਅੱਛੇ ਪ੍ਰੋਫੈਸ਼ਨਲ ਕੁੱਕ ਆ, ਤੇ ਹੁਣ ਇਹਨਾਂ ਕੋਲ ਇਹ ਹੈ ਸੀ, ਹੁਣ ਤਾਂ ਇਹਨਾਂ ਨੇ ਚਲੇ ਜਾਣਾ ਵਾ, ਲੇਕਿਨ ਇਹਨਾਂ ਨੇ ਹੁਣ ਆਉਣਾ ਵਾ ਰੋਜ਼ਿਆਂ 'ਚ, ਤੇ ਇੱਕ ਅਫਤਾਰੀ ਆਪਣੇ ਦੇ ਨਾਲ ਨਾ ਇਹਨਾਂ ਨੇ ਇਨਸ਼ਾਅੱਲਾ ਤਾਲਾ ਨਾ ਜਿਹੜਾ ਵਾ ਨਾ ਹਾਂ ਇੱਕ ਨਹੀਂ 2-3 ਅਫਤਾਰੀਆਂ ਇਨਸ਼ਾਅੱਲਾ ਬਣਾਵਾਂਗੇ ਇੱਥੇ ਰਲ ਕੇ, ਵਾਹ ਜੀ, ਤੇ ਵੀਡੀਓ ਬਣਾਵਾਂਗੇ ਫਿਰ। ਹਾਂ ਬਿਲਕੁਲ ਠੀਕ। ਤੇ ਤਨਵੀਰ ਸਾਹਿਬ ਇਹ ਕਿਹੜਾ ਪਿੰਡ ਆਪਣਾ ਇੱਥੇ? 100 ਚੱਕ ਰੋੜਕਾ। 100 ਚੱਕ ਰੁੜਕਾ। ਅੱਛਾ, ਇਹ ਕਿਹੜੇ ਰੋਡ ਤੇ ਪੈ ਜਾਂਦਾ ਵਾ? ਇਹ ਜਣਾ ਵਾਲਾ ਖੁੜਿਆਣਾ ਰੋਡ ਉਹਦੇ। ਅੱਛਾ, ਜਰੜਾ। ਤੇ ਉੱਥੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਆ? ਲੰਡਨ 'ਚ। ਲੰਡਨ 'ਚ ਰਹਿੰਦੇ ਆ। ਤੇ ਕਿਹੜੀ ਸਟਰੀਟਾਂ ਹੀ ਵੱਜਦੀਆਂ ਵਾ ਕਿ ਕੁਝ ਹੋਰ? ਟਾਊਨ ਕਹ ਲਓ, ਮੈਂ ਗ੍ਰੀਨਫੋਰਡ ਦੇ ਵਿੱਚ ਰਹਿੰਦਾ। ਹੈ ਗ੍ਰੀਨਫੋਰਡ। ਅੱਛਾ, ਟਾਊਨ। ਤੇ ਕਿੰਨਾ ਅਰਸਾ ਹੋ ਗਿਆ ਨੂੰ ਤੁਹਾਨੂੰ? ਤਕਰੀਬਨ 22 ਸਾਲ ਹੋ ਗਏ। 22 ਸਾਲ ਹੋ ਗਏ। ਤੇ ਇਹ ਜਿਹੜਾ ਖਾਣਾ ਵੰਡਣ ਵਾਲਾ ਕੰਮ ਆ, ਇਹ ਕਿੰਨੇ ਕਰਸੇ ਤੋਂ ਕਰ ਰਹੇ ਆ? ਇਹ ਵੀ ਤਕਰੀਬਨ ਲਗਭਗ ਕਹਿ ਲਓ ਕਿ ਥੋੜਾ ਜਿਹਾ ਵਿੱਚ ਗੈਪ ਆਇਆ ਵਾ, ਤੇ ਆਲਮੋਸਟ ਨਾਲ ਹੀ ਚਲੀ ਜਾ ਰਿਹਾ। ਅੱਛਾ ਅੱਛਾ। ਤੇ ਕੀ ਕਿੰਨੇ ਕਰਸੇ ਬਾਅਦ ਆਨੇ ਆ ਤੁਸੀਂ ਆਮ ਤੌਰ ਤੇ? ਹੁਣ ਤੇ ਤਕਰੀਬਨ ਸਾਲ ਬਾਅਦ ਚੱਕਰ ਲੱਗ ਜਾਂਦਾ, ਯਾਰ ਕਿ 3 ਸਾਲ ਬਾਅਦ ਚੱਕਰ ਲੱਗਾ। ਅੱਛਾ ਅੱਛਾ। ਇਸ ਦਫਾ ਲੰਬਾ ਹੋ ਗਿਆ, ਐਸ ਕੁਝ ਜ਼ਿਆਦਾ ਜਿਹੜਾ ਵਾ ਨਾ ਲੰਬਾ ਹੋ ਗਿਆ। ਤੇ ਕੀ ਲੱਗਦਾ ਵਾ ਹੁਣ ਜਦੋਂ 20 ਸਾਲ ਪਹਿਲੇ ਗਏ ਸੀ ਤੇ ਹੁਣ ਕੋਈ ਫਰਕ ਪਾਕਿਸਤਾਨ ਵਿੱਚ ਤੁਹਾਨੂੰ ਲੱਗਦਾ ਵਾ ਕਿ ਉਸ ਤਰ੍ਹਾਂ ਗੱਲਾਂ ਨਜ਼ਰ ਆਉਂਦੀਆਂ? ਨਹੀਂ, ਚੇਂਜ ਆ ਹੁਣ ਤੇ ਬਹੁਤ ਪਾਕਿਸਤਾਨ ਪਹਿਲੇ ਨਾਲੋਂ। ਤੇ ਬੜਾ ਅੱਛਾ। ਫਿਰ ਅਸਲ 'ਚ ਇੱਕ ਮਾਈਨਸ ਹੋ ਗਈ, ਭਾਈ ਇਹਨਾਂ ਦੇ ਦੂਸਰੇ ਆ ਨਾ ਜਿਹੜੇ, ਉਹ ਸੁਹੇਲ ਸਾਹਿਬ। ਹਾਂ, ਉਹ ਗਏ ਆ ਉਮਰੇ ਤੇ। ਤੇ ਇਹਨਾਂ ਨੂੰ ਤਾਂ ਮੈਂ ਤਾਂ ਯਾਦ ਇਸ ਤਰ੍ਹਾਂ ਰੱਖਿਆ ਨਾਮ ਵੀ ਸੁਹੇਲ ਤਨਵੀਰ, ਨਹੀਂ ਕ੍ਰਿਕਟਰ ਵੀ ਇੱਕ ਤਨਵੀਰ ਤੇ ਇੱਕ ਸੁਹੇਲ ਵਾਲਾ ਜਿਹੜਾ ਵਾ ਨਾ ਉਸ ਹਿਸਾਬ ਵਿੱਚ। ਤੇ ਉਹ ਆਂਦੇ ਤੇ ਉਹਨਾਂ ਨਾਲ ਵੀ ਬੜੀ ਅੱਛੀ ਯਾਨੀ ਕਿ ਜਿਹੜਾ ਵਾ ਨਾ ਗੁਜ਼ਰਨਾ ਸੀ, ਮਿਲ ਕੇ ਗਏ ਜੀ। ਹਾਂ। ਤੇ ਉਹ ਹੁਣ ਅਸਲ 'ਚ ਉਹਨਾਂ ਨੇ ਉਮਰਾ ਕਰਕੇ ਉੱਥੋਂ ਨਾ ਹੁਣ ਚਲੇ ਜਾਣਾ ਵਾ, ਤੇ ਵਾਅਦਾ ਇਹਨਾਂ ਨੇ ਕਰ ਲਿਆ ਵਾ। ਹੁਣ ਅਗਲੀ ਆਪਾਂ 3 ਅਫਤਾਰੀਆਂ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ, 1-2 ਸਹਿਰੀਆਂ ਵੀ ਜਿਹੜਾ ਵਾ ਨਾ ਇਨਸ਼ਾਅੱਲਾ ਜੀ। ਹਾਂ ਤਨਵੀਰ ਸਾਹਿਬ, ਇੱਕ ਤਾਂ ਸਾਨੂੰ ਦੱਸੋ, ਤੁਸੀਂ ਸਾਡੀਆਂ ਫਿਲਮਾਂ ਦੇਖਦੇ ਆ? ਫਿਲਮਾਂ ਤੁਹਾਡੀਆਂ ਦਿਨ ਰਾਤ ਅਸੀਂ ਵੱਡੇ ਟੀਵੀ ਤੇ ਲਾ ਕੇ ਸਟਾਰਟ ਬ੍ਰੇਕਫਾਸਟ ਤੋਂ ਸ਼ੁਰੂ ਹੁੰਦਾ ਕੰਮ, ਤੇ ਸਾਰੀਆਂ ਕੋਈ ਨਹੀਂ ਮਿਸ ਕਰਦੇ ਅਸੀਂ। ਕੰਮ ਵੀ ਕਰਦੇ ਆ ਤੇ ਫਿਲਮਾਂ ਹੀ ਦੇਖਦੇ ਆ। ਇਹ ਖਾਣੇ ਤੇ ਨਾਸ਼ਤੇ ਦੇ ਨਾਲ ਚੱਲਦੀਆਂ। ਹਾਂਜੀ। ਜਿੱਦਾਂ ਅਸੀਂ ਦਮ ਪੁਖਤ ਬਣਾਇਆ ਤੇ ਤੁਸੀਂ ਉੱਥੇ ਬੈਠੇ ਕੀ ਲੋਰੀਆਂ ਲੈ ਰਹੇ ਸੀ, ਦੱਸੋ? ਇੱਕ ਤੇ ਤੰਦੂਰ ਦਾ ਨਾ ਸਾਹ ਬਹੁਤ ਜ਼ਿਆਦਾ ਸੀ, ਦੂਸਰਾ ਫਿਰ ਪਾਣੀ ਨਹੀਂ ਲਾਇਆ ਉਹਨੂੰ, ਉਹਦੀ ਵਜ੍ਹਾ ਵੀ ਸੀ। ਤੇ ਅਸੀਂ ਉਸ ਟਾਈਮ ਨਾ ਜਦੋਂ ਪਾਣੀ ਤੋਂ ਮਨਾ ਕਰ ਰਹੇ ਸੀ ਨਾ, ਤੇ ਤੀਸਰਾ ਫਿਰ ਟਾਈਮ ਵੀ ਬਹੁਤ ਐਕਸਟਰਾ ਦਿੱਤਾ। ਤੇ ਜਦੋਂ ਖੋਲਣ ਤੋਂ ਪਹਿਲੇ ਕਹਿ ਦਿੱਤਾ ਸੀ ਮੈਨੂੰ ਨਾਲ ਦੇ ਨੂੰ ਕਿ ਕੰਮ ਪੈ ਗਿਆ। ਤੇ ਹੁਣ ਇਹ ਵੀ ਦੱਸ ਦਿਓ ਵੀ ਤੁਸੀਂ ਤਾਂ ਉੱਥੇ ਬਹਿ ਕੇ ਦੇਖਿਆ ਵੀ ਕਿਹੜੇ ਬੰਦੇ ਦਾ ਕਸੂਰ ਹੈ, ਦੱਸ ਦਿਓ, ਡਰਨਾ ਨਹੀਂ। ਨਹੀਂ ਜੀ, ਮੈਂ ਤੇ ਨਹੀਂ ਕਹਿ ਸਕਦਾ। ਅੱਲਾਹ ਤਾਲਾ ਜੀ ਤੁਹਾਨੂੰ ਸਲਾਮਤ ਰੱਖੇ। ਬਹੁਤ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ। ਇੱਕ ਵਾਰੀ ਜੀ ਆ ਦਿਓ ਉਜ਼ੈਰ ਭਾਈ ਨੂੰ ਦਿਓ ਜੀ। ਸਾਡੇ ਨਾਲ ਜੀ ਇੱਥੇ ਗਰਾਈ ਚੱਕ ਆ ਸਾਡਾ ਮਾਮੂ ਕਾਂਜਨ ਦੇ ਵਿੱਚ 493 ਗਾਬੇ ਓਡਾਂ ਵਾਲੀ, ਉੱਥੋਂ ਮੇਰਾ ਭਰਾ ਜੀ, ਮੇਰਾ ਮਸੇਰ ਵੀ ਆ ਉਜ਼ੈਰ ਜੱਟ ਸਾਹਿਬ, ਤੇ ਮਾਸ਼ਾਅੱਲਾ ਸਾਡੇ ਪਟਵਾਰੀ ਵੀ ਆ ਇਹ।
ਅੱਲਾਹ ਤਾਲਾ ਸਲਾਮਤ ਰੱਖੇ। ਉਜ਼ੈਰ ਭਾਈ ਇੱਕ ਤਾਰਫ ਆਪਣੇ ਦੋਸਤਾਂ ਦਾ ਕਰਾ ਦਿਓ। ਅੱਜ ਭਾਈ ਆ ਮੇਰੇ ਉਮੇਰ ਭਾਈ। ਉਮੈਰ ਭਾਈ ਹਾਂਜੀ ਮਾਸ਼ਾਅੱਲਾ। ਬੇਸਿਕਲੀ ਸਾਡਾ ਪਿੰਡ ਇਹੀ ਆ 493 ਜੀ। ਅੱਛਾ ਤੇ ਅੱਛਾ ਬਾਕੀ ਜਿਹੜਾ ਕਾਰੋਬਾਰ ਆ ਫੈਸਲਾਬਾਦ ਹੈ। ਫੈਸਲਾਬਾਦ। ਸਰੀਏ ਦਾ ਉਮੈਰ ਕੰਮ। ਭਾਈ ਦਾ ਜੀ ਤੁਹਾਨੂੰ ਕਿਸੇ ਦਿਨ ਡੇਰਾ ਡੰਡਾ ਦਿਖਾਵਾਂਗੇ। ਹਾਂਜੀ ਉਮੈਰ ਭਾਈ ਨੇ ਮਾਸ਼ਾਅੱਲਾ ਕੋ 100-150 ਜਾਨਵਰ ਰੱਖਿਆ ਹੋਇਆ, ਡੇਰੇ ਡੰਡੇ ਵਾਲੇ ਡੰਗਰਾਂ ਵਾਲੇ ਬੰਦੇ, ਤੇ ਇਨਸ਼ਾਅੱਲਾ ਕਦੀ ਆਵਾਂਗੇ ਉੱਥੇ ਤੁਹਾਡੇ। ਅੱਛਾ ਅੱਗੇ ਜੀ ਸਾਡੇ ਹੁਸਨੈਨ। ਇਹ ਤੁਸੀਂ ਤਾਂ ਜਾਣਦੇ ਹੀ ਆ, ਬਾਕੀ ਆਪਾਂ ਦੱਸ ਦਿੰਦੇ ਆ। ਇਹ ਵੀ ਪਟਵਾਰੀ ਭਾਈ ਹੈ ਆਪਣਾ ਜੀ, ਹਾਫਿਜ਼ ਸਦਾਕਤ। ਹਾਫਿਜ਼ ਜਿਹਨੂੰ ਸਦਾਕਤ ਭਾਲੂ ਸਾਹਿਬ। ਭਾਲੂ ਗਿਆ ਸੀ ਹਾਫਿਜ਼ ਸਦਾਕਤ ਸਾਡਾ ਭਾਲੂ ਹੈ ਜੀ, ਇਹ ਸਾਡੇ ਪਟਵਾਰੀ ਸਾਹਿਬ ਆ ਮਾਸ਼ਾਅੱਲਾ। ਸਾਡੀ ਤਹਿਸੀਲ ਦਾ ਭਾਲੂ। ਹਾਂਜੀ ਇਹਦਾ ਆ ਇਮਤਿਆਜ਼ ਭਾਈ ਆ, ਬ੍ਰਾਂਚ ਮੈਨੇਜਰ ਆ UBL ਦੇ ਜੀ। ਬੰਗਲਾ ਚੌਕ ਚ ਨਵੀਂ ਬ੍ਰਾਂਚ ਓਪਨ ਹੋਈ ਹੈ ਜੀ। ਅੱਛਾ ਮਾਸ਼ਾਅੱਲਾ ਵਾਹ ਵਾਹ। ਬੰਗਲਾ ਰੋਡ ਨੇ ਹੁਣ ਤਰੱਕੀ ਸ਼ੁਰੂ ਕੀਤੀ, ਨਵੀਂ ਪਹਿਲਾ ਬੈਂਕ ਬਣਿਆ ਤੇ ਪਹਿਲੇ ਮੈਨੇਜਰ ਆਏ। ਵਾਹ ਜੀ ਵਾਹ, ਕੈਸੇ ਅਫਸਰ ਸਾਡੇ ਕੋਲ ਆ ਬੈਠੇ ਜੀ। ਜੀ ਇਹ ਆਇਆਂ ਨੂੰ ਦੋਸਤ, ਹਾਂਜੀ ਇਹ ਦੋਸਤ ਆ ਸਾਡੇ ਵਹਾਬ ਭਾਈ, ਇਹ ਵੀ ਫੈਸਲਾਬਾਦ ਤੋਂ ਆਏ ਜੀ। ਵਾਹ ਭਾਈ ਜੀ ਆਇਆਂ ਨੂੰ ਜੀ, ਤੁਹਾਨੂੰ ਬੜੀ ਮਿਹਰਬਾਨੀ ਜੀ। ਆ ਜੀ ਆ ਮੇਰਾ ਦੋਸਤ ਆ, ਇਹ ਭਰਾਵਾਂ ਵਰਗਾ ਦੋਸਤ ਆ ਜੀ ਆਪਣਾ। ਹੈ ਸੈਸ਼ਨ ਕੋਰਟ ਦੇ ਵਿੱਚ ਹੁੰਦੇ ਜੀ। ਅੱਜ ਕੱਲ ਇਹਨੂੰ ਛੁੱਟੀਆਂ ਜੀ, 1.5 ਮਹੀਨਾ ਕੋਈ, ਤੇ ਇਹਦੀ ਡਿਊਟੀ ਸਾਡੇ ਨਾਲ ਹੀ ਹੈ 1.5 ਮਹੀਨਾ। ਇਹਨਾਂ ਦਾ ਨਾਮ ਕੀ ਹੈ? ਵਿਕਾਸ ਜੀ, ਵਿਕਾਸ ਭਾਈ। 1.5 ਮਹੀਨੇ ਲਈ ਨਾ ਇਹ ਪਟਵਾਰੀ ਆ ਜੀ। ਤੇ ਭਾਈ ਤੁਸੀਂ ਫੈਸਲਾਬਾਦ ਕਿਹੜੀ ਜਗ੍ਹਾ ਤੋਂ? ਸਤਿਆਣੇ ਰੋਡ ਤੋਂ। ਅੱਛਾ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਇੱਕ ਵਾਰੀ ਉਮੈਰ ਭਾਈ ਨੂੰ ਦਿਓ ਜੀ। ਅਸੀਂ ਜੀ ਸਾਰਿਆਂ ਦੇ ਬੜੇ ਸ਼ੁਕਰਗੁਜ਼ਾਰ ਆ। ਤਾਰਫ ਨਹੀਂ ਕਰਾਇਆ ਤੂੰ? ਇਹ ਭਾਈਆਂ ਉਹਨਾਂ ਦੇ ਛੋਟੇ ਭਾਈਆਂ ਦੋਸਤ ਆ ਆਪਣੇ ਜਿਹੜੇ। ਅੱਛਾ ਤੁਹਾਡਾ ਕੀ ਨਾਮ ਆ? ਮੁਬੀਨ ਸਾਹਿਬ, ਫੈਸਲਾਬਾਦ ਸਤਿਆਣਾ ਰੋਡ। ਜੀ ਆਇਆਂ ਨੂੰ ਜੀ, ਬੜੀ ਮਿਹਰਬਾਨੀ। ਪ੍ਰਾਹੁਣਾ ਹੀ ਵਿੱਚੋਂ ਛੱਡਤਾ ਸੀ ਇੱਕ। ਦੱਸੋ ਯਾਰ, ਪ੍ਰਾਹੁਣਾ ਹੀ ਮਿਸ ਕਰ। ਉਹ ਸਾਡੇ ਤੋਂ ਥੋੜਾ ਵਕਤ ਬੈਠਾ ਨਾ। ਹਾਂ ਇਹ ਤੇ ਹੈ ਨਾ ਤਨਵੀਰ ਸਾਹਿਬ ਕਰਾਇਆ ਤਾਰਫ। ਉਹ ਮੇਰਾ ਭਤੀਜਾ ਅੱਛਾ ਭਤੀਜਾ ਤੁਹਾਡਾ ਮਾਸ਼ਾਅੱਲਾ। ਫਜ਼ੀਲ ਤੇ ਆ ਮੇਰੇ ਫਰੈਂਡ ਨੇ ਸੁਹੇਲ ਸਾਹਿਬ। ਸੁਹੇਲ ਸਾਹਿਬ ਇਹਨਾਂ ਦਾ ਨਾਮ ਅੱਛਾ, ਇਹਨਾਂ ਦਾ ਨਾਮ ਵੀ ਸੁਹੇਲ ਆ। ਇਹ ਤੁਹਾਡੇ ਬਚਪਨ ਦੇ ਦੋਸਤ ਆ? ਬਚਪਨ ਦੇ ਦੋਸਤ। ਹਾਏ 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 ਕੀ ਬਾਤ ਹੈ। ਤੁਸੀਂ ਬਾਹਰ ਵੀ ਚਲੇ ਗਏ, ਦੋਸਤੀ ਉਦਾਂ ਹੀ ਉਹ ਸਦਰ ਹੈ। ਜਿਉਂਦੇ ਬਸ। ਇਹ ਵੀ ਦੋ ਭਰਾ ਸੁਹੇਲ ਤਨਵੀਰ ਸਨ। ਵਾਹ ਵਾਹ। ਅੱਛਾ ਸੇਮ ਹੀ। ਇੱਕ ਤਨਵੀਰ ਭਾਈ ਫੌਤ ਹੋ ਗਏ ਨੇ ਐਮਰਜੈਂਸੀ ਕਰੇ, ਉਹ ਵੱਡੇ ਸੀ ਇਹਨਾਂ ਤੋਂ। ਤੇ ਸੇਮ ਹੀ ਸਾਡਾ ਵੀ ਸੁਹੇਲ ਤਨਵੀਰ ਦਾ ਜੋੜਾ ਉਧਰ। ਹਾਂਜੀ ਮਾਸ਼ਾਅੱਲਾ ਜੀ, ਬੜੀ ਮਿਹਰਬਾਨੀ। ਸਾਡਾ ਦੋਵਾਂ ਭਰਾਵਾਂ ਦਾ ਹੀ ਇਸ ਤਰ੍ਹਾਂ ਪਿਆਰ ਸੀ ਜੀ ਇਹਨਾਂ ਦੇ ਨਾਲ। ਹਾਂ ਵਾਹ ਵਾਹ, ਅੱਲਾ ਬਣਾਈ ਰੱਖੇ ਜੀ ਇਦਾਂ ਹੀ। ਅਸੀਂ ਸਾਰਿਆਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜੀ, ਜਿਨ੍ਹਾਂ ਨੇ ਖਸੂਸੀ ਸਾਡੇ ਵਾਸਤੇ ਟਾਈਮ ਕੱਢਿਆ। ਕਹਿੰਦੇ ਸੌਣ ਭਾਦੋ ਜਿਹੜਾ ਹੁੰਦਾ ਨਾ, ਇਹ 'ਚ ਗੁੰਮਾ ਬਣਦਾ, ਖੂਨ ਪਾਣੀ ਇੱਕ ਹੋਇਆ ਹੁੰਦਾ, ਬੰਦੇ ਘੁੰਮੇ ਹੁੰਦੇ ਵੀ ਅਦਾਲਤਾਂ ਬੰਦ ਹੋ ਜਾਂਦੀਆਂ, ਸੌ ਨਿਆ ਨਹੀਂ ਹੁੰਦਾ। ਇਹ ਦੱਸਿਓ। ਨਹੀਂ ਮੈਨੂੰ ਤਾਂ ਨਹੀਂ ਇਦਾਂ ਲੱਗਦਾ ਕਿ ਸੌ ਨਿਆ ਨਹੀਂ ਹੁੰਦਾ ਹੈਗਾ। ਇਹ ਆਪ ਘੁੰਮਿਆ ਹੋਇਆ, ਇਹਨੇ ਕੀ ਦੱਸਣਾ ਸਾਨੂੰ? ਸੌਣ ਪਤਾ ਭਾਦੋ ਕੀ ਇਹ ਕਿਉਂ ਗੁੰਮਿਆ ਹੋਇਆ ਜੀ? ਇਹ ਗਿਆ ਸੁਬਹ ਟਾਈਮ ਤਾਂਦਲੇ ਜੀ। ਅੱਛਾ ਤਾਂਦਲੇ ਚ ਹੋ ਕੇ ਤੇ ਇਹ ਆਇਆ ਹੈ ਮੋਟਰਸਾਈਕਲ ਤੇ ਮਾਮੂ ਕੱਜਨ। ਉਦੋਂ ਹੋ ਕੇ ਤੇ ਹੁਣ ਫੇਰ ਜਨਾਬ ਆਇਆ ਬੈਠਾ ਤਾਂਦਲੇ ਦੇ ਮੋਢੇ ਤੇ। ਇਹਦਾ ਤਾਂ ਘੁੰਮਣਾ ਹੀ ਹੈ ਜੀ। ਇਹਨੇ ਘੁੰਮਣਾ ਹੀ ਹੈ ਜੀ। ਉਮੈਰ ਸਾਹਿਬ ਤੁਸੀਂ ਦੱਸ ਰਹੇ ਸੀ ਅੱਗੇ ਡੰਗਰਾਂ ਦਾ। ਹਾਂਜੀ ਵੀ ਤੁਹਾਨੂੰ ਸ਼ੌਕ ਹੈ? ਹਾਂਜੀ ਸਾਨੂੰ ਇਹ ਸ਼ੌਕ ਹੈ ਜੀ, ਸਾਡੇ ਵੱਡਿਆਂ ਨੇ ਰੱਖੇ ਜੀ। ਅੱਛਾ ਫਿਰ ਉਹੀ ਸ਼ੌਕ ਅੱਗੇ ਸਾਡੇ ਚੱਲਦਾ ਹੋਇਆ ਸਾਡੇ ਚ ਆ ਗਿਆ ਜੀ। ਵਿੱਚ ਮੱਝਾਂ ਵੀ ਜਾਂ ਗਾਵਾਂ ਵੀ? ਹਾਂਜੀ ਮੱਝਾਂ ਗਾਵਾਂ ਸਾਰੀਆਂ ਜੀ। ਅੱਛਾ ਹਾਂਜੀ ਤੇ ਤੁਸੀਂ ਉਹਨਾਂ ਨੂੰ ਅੱਜ ਕੱਲ ਕੀ ਪਾ ਰਹੇ? ਅਸੀਂ ਸੈਲਜ ਪਾਉਂਦੇ ਆ ਜੀ। ਅੱਛਾ ਤੇ ਇਹ ਸਬਜ਼ ਚਾਰਾ ਜਿਹੜਾ ਚਰੀ ਵਗੈਰਾ ਜਿਹਨੂੰ ਅਸੀਂ ਆਂਦੇ ਆ, ਕੁਛ ਇਹ ਉੱਥੇ ਆਪਣੀ ਜ਼ਮੀਨ ਹੈ, ਉੱਥੋਂ ਅਸੀਂ ਫਿਰ ਪਾਉਂਦੇ। ਅਸੀਂ ਇਨਸ਼ਾਅੱਲਾ ਜੀ ਆਵਾਂਗੇ ਤੁਹਾਡੇ ਕੋਲ ਇਨਸ਼ਾਅੱਲਾ ਮਾਮੂ ਕਾਜਨ। ਅਸੀਂ ਆਪਣਾ ਮਾਮੂ ਕਾਜਨ ਵੀ ਦਿਖਾਵਾਂਗੇ ਤੁਹਾਨੂੰ ਇਨਸ਼ਾਅੱਲਾ। ਅਸੀਂ ਇੱਥੇ ਆਪਣਾ ਤੁਸੀਂ ਮਾਮੂ ਕਾਜਨ ਚੱਕਰ ਲਾਓ, ਤੁਹਾਨੂੰ ਸਾਡੇ ਕੋਲ ਥੋੜੀ ਜਗ੍ਹਾ ਹੈ ਜੀ। ਅੱਛਾ ਤੇ ਹੈ ਤਾਂ ਦੇਸੀ ਤਰੀਕੇ ਦੀ ਜੀ। ਹਾਂ ਹਾਂ ਤੁਹਾਨੂੰ ਦਿਖਾਵਾਂਗੇ। ਮੈਂ ਉਜ਼ੈਰ ਨੂੰ ਅੱਜ ਵੀ ਕਹਿੰਦਾ ਆ, ਮੈਂ ਕਿਹਾ ਦਫ਼ਤਰ ਬਣਾ ਲਾ ਉੱਥੇ, ਉਹਨੂੰ ਬਾਦ ਕਰ। ਅੱਛਾ ਵਾਹ ਵਾਹ। ਤੇ ਉਹ ਹੈ ਕਿਸੇ ਦੀ ਨਿਸ਼ਾਨੀ ਜੀ। ਅੱਛਾ ਤੇ ਜਦੋਂ ਤੁਸੀਂ ਆਓਗੇ ਇਨਸ਼ਾਅੱਲਾ ਉਹ ਨਿਸ਼ਾਨੀ ਅਸੀਂ ਪੂਰੀ ਸਾਂਭੀ ਤਾਰੀਖ ਆ ਉਹਦੀ? ਹਾਂਜੀ ਉੱਥੋਂ ਨਿਸ਼ਾਨੀ ਸਾਂਭੀ ਹੋਈ ਤੁਹਾਨੂੰ ਦਿਖਾਵਾਂਗੇ। ਵਾਹ ਵਾਹ, ਮਾਮੂ ਕਾਜਨ ਦੀ ਤੁਹਾਨੂੰ ਤਾਰੀਖ ਦਿਖਾਵਾਂਗੇ ਇਨਸ਼ਾਅੱਲਾ। ਤੇ ਬੜੀ ਮਿਹਰਬਾਨੀ ਜੀ। अस्सलाम वालेकुम। असद परवेज़ असद साहब इस टाइम साढ़े वड्डे भरा जी, साढ़े रहमे शाह के रहैशी 452 गाबे मंडी रहमे शाह, तो अज सानू मिलन वास्ते आए। असी क्या भी चलो रब्बी बैठे हाँ, शाम का जिमें रात नूं सत्थ लगदी है, पिंडां दे विच बैठक हुंदी है, रब्बी सारे बैठे सी। असी सोचिया भी मौके का फायदा चकीए। मौसम भी चंगा, बिजली तां लश्करी है, हवा चल रही है ठंडी ठंडी। तो उस्ताद जिहड़े आ इन्हां नूं कहा भी सानू अपनी मिट्ठी दी आवाज़ दे विच ना सानू कुछ सुना दिओ। तो अज तुसीं जदों सुणोगे ना, असल दे विच तां एक गवैये दा तारफ उहदा गीत हुंदा, ਉਹਦੀ ਆਵਾਜ਼, ਉਹਦਾ ਗਾਣ ਦਾ ਤਰੀਕਾ ਸਾਰਾ, ਉਹਦਾ ਅਸਲ ਤਾਰਫ ਤਾਂ ਉਹੀ ਹੁੰਦਾ। ਮੈਂ ਇਹਨਾਂ ਦਾ ਤਾਰਫ ਨਹੀਂ ਕਰਾ ਸਕਦਾ, ਇਹ ਜਦੋਂ ਗਾਣਗੇ ਇਹਨਾਂ ਦਾ ਤਾਰਫ ਆਪੇ ਹੋ ਜਾਊਗਾ। ਪਰ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਅਸਦ ਪਰਵੇਜ਼ ਅਸਦ ਸਾਹਿਬ ਦੇ, ਵੀ ਜਿਨ੍ਹਾਂ ਨੇ ਖਸੂਸੀ ਟਾਈਮ ਦਿੱਤਾ ਸਾਨੂੰ। ਅੱਜ ਦਿਨੇ ਦਿਲ ਅਦਾਸ ਵੀ ਬੜਾ ਰਿਹਾ, ਤੇ ਉਹ ਤੁਸੀਂ ਦੇਖਿਆ ਹੀ ਆ ਵੀ ਵਿਹੜੇ ਨੂੰ ਜਿਵੇਂ ਜਿਵੇਂ ਹੁਣ ਅੱਲਾ ਕਰੇ ਇਹ ਆ ਵੀ ਡਾਕਟਰ ਸਾਹਿਬ ਜਦੋਂ ਗਏ ਆ ਨਾ, ਉਸ ਤੋਂ ਬਾਅਦ ਕੁਛ ਖੈਰ ਸੱਲਾ ਹੈ, ਉਹਦੀ ਪੀੜ ਕੋਈ ਥੋੜ੍ਹੀ ਜਿਹੀ ਘਟੀ ਹੋਈ ਹੈ, ਤੇ ਉਹ ਸਾਡੇ ਦਿਲ ਨੂੰ ਸਕੂਨ ਮਿਲਿਆ ਵੀ ਅੱਲਾ ਕਰੇ ਅੱਲਾ ਕਾਮਯਾਬ ਕਰ ਦਿਓ ਤੁਹਾਡੀਆਂ ਦੁਆਵਾਂ ਦੇ ਨਾਲ। ਜਿਵੇਂ ਤੁਸੀਂ ਪਹਿਲਾਂ ਦੁਆਵਾਂ ਦਿੱਤੀਆਂ, ਹੁਣ ਵੀ ਤੁਹਾਡੀਆਂ ਦੁਆਵਾਂ ਦੇ ਨਾਲ ਅੱਲਾਹ ਤਾਲਾ ਵਿਹੜੇ ਨੂੰ ਕਾਮਯਾਬ ਕਰ ਦੂਗਾ।
ਤੇ ਹੁਣ ਰੱਬੀ ਬੈਠੇ ਸੀ, ਮੈਂ ਕਿਹਾ ਵੀ ਚਲੋ 4 ਯਾਰੀ ਕਰ ਲਈਏ, ਵੀ ਜਿਹੜੀ ਆ ਨਾ ਉਹ ਉਦਾਸੀ ਜਿਹੜੀ ਆ ਉਹ ਦੂਰ ਕਰ ਲਈਏ, ਉਹ ਇਦਾਂ ਬਹਾਨੇ ਸਿਰ। ਤੇ ਰੱਬੀ ਉਸਤਾਦ ਆਏ ਆ, ਇਹਨਾਂ ਦੀ ਸੋਹਣੀ ਜੀ ਆਵਾਜ਼ ਦੇ ਵਿੱਚ ਸੋਹਣੇ ਸੋਹਣੇ ਗੀਤ ਤੁਹਾਡੇ ਤੱਕ ਪਹੁੰਚਾਉਂਦੇ ਆ ਵੀ ਇਹ ਪੁਰਾਣੇ ਗੀਤ ਸੁਣਾਂਗੇ, ਪੁਰਾਣੇ ਗੀਤ। ਆਏ ਹਾਏ ਮਹਿੰਦੀ ਹਸਨ ਹੋਇਆ, ਮੈਡਮ ਨੂਰ ਜਹਾਂ ਹੋਈ, ਅਸੀਂ ਫਿਰ ਉਹ ਸੁਣਾਂਗੇ। ਅੱਛਾ ਅਸੀਂ ਜੀ ਹੁਣ ਉਹ ਪੂਰਾ ਇੰਤਜ਼ਾਮ ਕਰ ਲਈਏ ਬਈ ਵਜਾਣ ਵਜੂਣ ਦਾ, ਇਹ ਤੇ ਇੰਨੀ ਦੇਰ ਬਟਨ ਦੱਬੋ। ਝੂਠੀਆਂ ਕਸਮਾਂ ਤੇਰੀਆਂ ਦਿਠੀਆਂ, ਝੂਠੇ ਪਿਆਰ ਮਿਲੇ, ਸੁਖ ਤੇ ਲੁੱਟ ਲੈ ਸਾਰੇ ਦਿਲ ਦੇ। ਵਾਹ ਵਾਹ, ਸਾਨੂੰ ਕਿਉਂ ਨਹੀਂ करार मिले। बहुत अच्छे, बहुत अच्छे जी। पहले कदी मैं जानदा झूठा है तेरा प्यार नी, भूल के मैं वैर ने तेरा करदा ना एतबार। पहले कदी मैं जानदा झूठा है तेरा प्यार नी, भूल के मैं वैर ने तेरा करदा ना एतबार नी। पहले कदी मैं जानदा। बहुत सोहना जी, बहुत सोहना। बन के तू मेरी जिंदगी खोले तू मेरी हर खुशी, एक ही हनेरी चुल गई तू वादियां ते भुल गई, तू वादियां ते भुल गई। मरने तो पहला ज़ालिमे दिताई मैनू मार, भुल के मैं वैर ने तेरा करदा ना एतबार नी। पहले कदी मैं जानदा। वाह वाह, क्या बात है जी, क्या बात। बन के तू गम दी लहर नी ले गई हाथ से रोड़ के, क्यों वैरियां दी हो गई सजना तो रिश्ता तोड़ के, सजना तो रिश्ता तोड़ के। सीने तू डंग मारिया फुल्लां दा बन के हार नी, भुल के मैं वैर ने तेरा करदा ना एतबार।
ਬਾਤ बन के तू गम दी लहरनी ले गई हाथ से रोड़ के क्यों वैरियां दी हो गई सजना तो रिश्ता तोड़ के सजना तो रिश्ता तोड़ के सीने तू डंग मारिया फुल्लां दा बन के हारनी भुल के मैं वैरी ने तेरा करदा ना एतबार नी पहले कदी मैं जानदा झूठा है तेरा प्यार नी भुल के मैं वैरी ने तेरा करदा ना एतबार नी पहले कदी मैं जानदा ਅੱਛਾ ਜੀ ਇਹ ਦੱਸਿਓ ਵੀ ਇਹ ਗੀਤ ਕਿਹਦਾ ਤੇ ਗਾਇਆ ਕਿਹਨੇ ਇਹ ਦੱਸਿਓ ਜੀ ਇਹ ਮਹਿੰਦੀ ਹਸਨ ਤੇ ਨੂਰ ਜਹਾਂ ਦਾ ਹਾਏ ਹਾਏ ਪੰਜਾਬੀ ਚ ਹਾਂਜੀ ਹਾਏ ਹਾਏ ਅੱਛਾ ਮਹਿੰਦੀ ਹਸਨ ਨੇ ਜੀ ਪੰਜਾਬੀ ਘੱਟ ਗਾਈ ਹਾਂਜੀ ਥੋੜੇ ਗਾਣੇ ਗਾਏ ਆ ਲੇਕਿਨ ਗਾਏ ਜ਼ਰੂਰ ਆ ਹਾਂ ਪਰ ਜਿਹੜੇ ਗਾਏ ਆ ਨਾ ਹਾਂ ਕਮਾਲ ਦੇ ਗਾਏ ਕੀ ਬਾਤ प्यार भरे दो शर्मीले जिनसे मिला मेरे दिल को चैन कोई जाने ना क्यों मुझसे शर्माए कैसे मुझे तड़पाए क्या बात प्यार भरे दो शर्मीले नैन दिल ये कहे गीत मैं तेरे गाऊं तू ही सुने और मैं गाता जाऊं तू जो रहे साथ मेरे दुनिया को ठुकराऊं तेरा दिल बहलाऊं जिनसे मिला मेरे दिल को चैन कोई जाने ना क्यों मुझसे शर्माए कैसे मुझे तड़पाए प्यार भरे दो शर्मीले नैन डर है मुझे तुझसे बिछड़ न जाऊं खो के तुझे मिलने की राह न पाऊं ऐसा न हो जब भी तेरा नाम लबों पर लाऊं मैं आंसू बन जाऊं जिनसे मिला मेरे दिल को चैन कोई जाने ना क्यों मुझसे शर्माए कैसे मुझे तड़पाए प्यार भरे दो शर्मीले नैन
क्या बात है जी, वाह सवाल आ गया उस्ताद जी। मेरे ज़र्फ़ को समझ कर ज़रा बिजलियाँ गिरा, मेरे ज़र्फ़ को समझ कर ज़रा बिजलियाँ गिरा, जितने हो ताब मुझ में उतना नकाब उठाना, जितने हो ताब मुझ में उतना नकाब उठाना, मेरे ज़र्फ़ को समझ कर। मुझे इसका गम नहीं है कि बदल गया ज़माना, मुझे इसका गम नहीं है कि बदल गया ज़माना, मेरी ज़िंदगी है तुमसे, मेरी ज़िंदगी है तुमसे, कहीं तुम बदल ज़िंदगी है तुमसे, कहीं तुम बदल जाना, मेरे ज़र्फ़ को समझ कर। मैं बताऊं फ़र्क इतना जो है तुझ में और मुझ में, मैं बताऊं फ़र्क इतना जो है तुझ में और मुझ में, तेरे पास बिजलियाँ हैं, तेरे पास बिजलियाँ हैं, मेरे पास आशियाँ हैं, तेरे पास बिजलियाँ हैं, मेरे पास आशियाँ, मेरे ज़र्फ़ को समझ कर। काबिले गौर। गमे आशिकी से पहले मुझे कौन जानता था, गमे आशिकी से पहले मुझे कौन जानता था, तेरी ज़ात ने बना दी, तेरी ज़ात ने बना दी, मेरी ज़िंदगी फसाना, तेरी ज़ात ने बना दी, मेरी ज़िंदगी फसाना, मेरे ज़र्फ़ को समझ कर। आखिरी शेर काबिले गौर है। मरने के बाद बेदम इतनी सी आरज़ू है, मरने के बाद बेदम इतनी
खाक को उड़ा कर, मेरी खाक को उड़ा कर थोड़ा सा मुस्कुराना, मेरी खाक को उड़ा कर थोड़ा सा मुस्कुराना, मेरी खाक को उड़ा कर थोड़ा सा मुस्कुराना, मेरे ज़र्फ़ को समझ कर ज़रा बिजलियाँ गिराना, जितनी होता मुझ में उतना नकाब उठाना, मेरे ज़र्फ़ को समझ कर। क्या बात, क्या बात। किस तरह भूलेगा दिल, किस तरह भूलेगा दिल उनका ख्याल आया हुआ, किस तरह भूलेगा दिल उनका ख्याल आया हुआ, जा नहीं सकता कभी शीशे में बाल आया हुआ, जा नहीं सकता कभी शीशे में बाल आया हुआ, किस तरह भूलेगा दिल। ऐ घटा काली घटा अब के बरस तू ना बरस, ऐ घटा काली घटा अब के बरस तू ना बरस, मेरे प्रीतम को अभी परदेस है भाया हुआ, किस तरह भूलेगा दिल उनका ख्याल आया हुआ, किस तरह भूलेगा दिल। चमन से दूर बुलबुल मिल के रोए साथ साथ, आ चमन से दूर बुलबुल मिल के रोए साथ साथ, तेरा दिल भी चोट है मेरी तरह खाया हुआ, तेरा दिल भी चोट है मेरी तरह खाया हुआ, किस तरह भूलेगा दिल। खुश रहे दुनिया में वो जिसने तोड़ा दिल मेरा, खुश रहे दुनिया
दे रहा है हर दुआ, आँखों में आश्क आया हुआ, किस तरह भूलेगा दिल उनका ख्याल आया हुआ, जा नहीं सकता कभी शीशे में बार